ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਦਾ ਰੁੱਖ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, GLD ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਖਬਰਾਂ ਦਾ ਰੁਖ ਕਰਾਂਗੇ ਗਵਾਂਢੀ ਮੁਲਕ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਵਿੱਚ ਖਾਸਾ ਮੀਂਹ ਪੈ ਗਿਆ। ਮੁੱਖ ਹਾਈਵੇਜ਼ ਜਿਹੜੇ ਕਹੇ ਜਾ ਸਕਦੇ ਨੇ ਜਾਂ ਹੋਰ ਸੜਕਾਂ, ਉਹ ਬੰਦ ਹੋ ਚੁੱਕੀਆਂ ਨੇ ਤੇ ਇਸ ਮੀਂਹ ਦੀ ਚਰਚਾ ਇੰਨੀ ਕੁ ਹੋ ਚੁੱਕੀ ਹੈ। ਟੋਰਾਂਟੋ ਦੀਆਂ ਗਲੀਆਂ ਜਾਂ ਸੜਕਾਂ ਮੀਂਹ ਦੇ ਪਾਣੀ ਦੇ ਨਾਲ ਭਰੀਆਂ ਪਈਆਂ ਨੇ ਕਿ ਰੈਪਰ ਜਿਹੜਾ ਡਰੇਕ ਆ ਉੱਥੋਂ ਦਾ, ਵਰਲਡ ਵਾਈਡ ਮਸ਼ਹੂਰ ਆ, ਉਹਨੇ ਵੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਟੋਰਾਂਟੋ ਦੇ ਵਿੱਚ ਲਗਾਤਾਰ ਪਏ ਮੀਂਹ ਦੇ ਕਰਕੇ ਆਏ ਹੜ੍ਹ ਕਰਕੇ ਮੁੱਖ ਹਾਈਵੇ ਤੇ ਰੋਡ ਬੰਦ ਕਰ ਦਿੱਤੇ ਗਏ ਨੇ। ਹੜ੍ਹ ਦੇ ਕਰਕੇ ਇੱਥੋਂ ਦੇ ਕਈ ਇਲਾਕਿਆਂ ਦੇ ਵਿੱਚ ਆਮ ਜਨਜੀਵਨ ਅਤੇ ਬਿਜਲੀ ਪ੍ਰਭਾਵਿਤ ਹੋਈ ਹੈ। ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਡਾਊਨ ਵੈਲੀ ਪਾਰਕਵੇ ਦਾ ਇੱਕ ਹਿੱਸਾ ਜੋ ਸ਼ਹਿਰ ਦੇ ਉੱਤਰੀ ਹਿੱਸੇ ਤੋਂ ਡਾਊਨਟਾਊਨ ਇਲਾਕੇ ਵੱਲ ਜਾਂਦਾ ਹੈ, ਹੜ੍ਹ ਕਰਕੇ ਬੰਦ ਕਰ ਦਿੱਤਾ ਗਿਆ। ਓਨਟਾਰੀਓ ਝੀਲ ਦੇ ਨਾਲ ਲੱਗਦੇ ਰੋਡ ਲੈਕਸ਼ੋਰ ਬੁਲੇਵਾਰਡ ਦਾ ਕੁਝ ਹਿੱਸਾ ਪਾਣੀ ਦੇ ਨਾਲ ਭਰ ਗਿਆ ਅਤੇ ਬੰਦ ਕਰ ਦਿੱਤਾ ਗਿਆ। ਟੋਰਾਂਟੋ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਹੜ੍ਹ ਦੇ ਦੌਰਾਨ ਹਾਈਵੇ ਤੋਂ 14 ਲੋਕਾਂ ਨੂੰ ਬਚਾਇਆ ਗਿਆ। ਡਿਪਟੀ ਫਾਇਰ ਚੀਫ ਜਿਮ ਜ਼ੈਪਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਕਾਰਾਂ ਸਮੇਤ ਪਾਣੀ ਦੇ ਵਿੱਚ ਫਸੇ ਹੋਰਾਂ ਲੋਕਾਂ ਨੂੰ ਵੀ ਕੱਢ ਰਹੇ ਹਾਂ। ਟੋਰਾਂਟੋ ਇਲਾਕੇ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਹੜ੍ਹਾਂ ਕਰਕੇ ਜਨਜੀਵਨ ਪ੍ਰਭਾਵਿਤ ਹੋਇਆ। ਸੂਬਾਈ ਪੁਲਿਸ ਨੇ ਹਾਈਵੇ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ। ਪੂਰੇ ਟੋਰਾਂਟੋ ਦੇ ਵਿੱਚ 10 ਸੈਂਟੀਮੀਟਰ ਤੋਂ ਵੱਧ ਮੀਂਹ ਪਿਆ ਤੇ ਟੋਰਾਂਟੋ ਤੇ ਰੀਜਨ ਕੰਜ਼ਰਵੇਸ਼ਨ ਅਥਾਰਟੀ ਨੇ ਕਿਹਾ ਕਿ ਸਮੁੰਦਰੀ ਕਿਨਾਰਿਆਂ ਅਤੇ ਨਦੀਆਂ ਦੇ ਆਸ-ਪਾਸ ਇਲਾਕਿਆਂ ਨੂੰ ਖਤਰੇ ਦੇ ਨਾਲ ਭਰਿਆ ਇਲਾਕਾ ਐਲਾਨਿਆ ਗਿਆ ਤੇ ਉੱਥੇ ਜਾਣ ਤੋਂ ਹੁਣ ਗੁਰੇਜ਼ ਕੀਤਾ ਜਾਵੇ। ਤੇ ਨਾਲ ਹੀ ਇਸ ਜਿਹੜੀਆਂ ਸੜਕਾਂ ਭਰੀਆਂ ਪਈਆਂ ਨੇ ਪਾਣੀ ਦੇ ਨਾਲ, ਉਹਨਾਂ ਦੀ ਖਾਸੀ ਚਰਚਾ, ਪਰ ਲੋਕਾਂ ਦੀ ਦੁਸ਼ਵਾਰੀ ਵੀ ਬਹੁਤ ਹੋਈ ਹੈ। ਬਹੁਤ ਸਾਰੇ ਲੋਕ ਪਾਣੀ ਦੇ ਵਿੱਚ ਫਸ ਗਏ ਸਨ। ਬਹੁਤ ਸਾਰੇ ਲੋਕਾਂ ਨੂੰ ਫਿਰ ਫਾਇਰ ਸਰਵਿਸਿਜ਼ ਵਾਲਿਆਂ ਨੇ ਬਚਾਇਆ ਵੀ ਹੈ। 14 ਲੋਕਾਂ ਦੀ ਉਹਨਾਂ ਨੇ ਜਾਨ ਬਚਾਈ ਹੈ ਤੇ ਹਲੇ ਵੀ ਕਈ ਥਾਵਾਂ ਤੇ ਜਿਹੜੇ ਕਾਰਾਂ ਸਮੇਤ ਪਾਣੀ ਦੇ ਵਿੱਚ ਫਸ ਗਏ ਨੇ ਲੋਕ, ਉਹਨਾਂ ਨੂੰ ਕੱਢਿਆ ਜਾ ਰਿਹਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਰਤ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਖਬਰ ਦੇ ਬਾਰੇ। ਕਰਨਾਟਕ ਹਾਈ ਕੋਰਟ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਮਾਮਲੇ ਦੇ ਵਿੱਚ 3 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਵਿਸ਼ਵਜੀਤ ਸ਼ੈਟੀ ਦੀ ਅਦਾਲਤ ਨੇ ਅਮਿਤ ਦਿਗਵੇਕਰ, HL ਸੁਰੇਸ਼ ਅਤੇ KT ਨਵੀਨ ਕੁਮਾਰ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਹੈ ਤੇ ਤਿੰਨਾਂ ਨੇ ਮੁਕੱਦਮੇ ਦੇ ਵਿੱਚ ਦੇਰੀ ਦਾ ਹਵਾਲਾ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਸੀ। ਪਿਛਲੇ ਸਾਲ ਦਸੰਬਰ ਦੇ ਵਿੱਚ ਅਦਾਲਤ ਨੇ ਇੱਕ ਹੋਰ ਮੁਲਜ਼ਮ N ਮੋਹਨ ਨਾਇਕ ਨੂੰ ਜ਼ਮਾਨਤ ਦਿੱਤੀ ਸੀ। ਆਪਣੀਆਂ ਲੇਖਣੀਆਂ ਕਰਕੇ ਚਰਚਿਤ ਰਹੀ ਗੌਰੀ ਲੰਕੇਸ਼ ਨੂੰ 5 ਸਤੰਬਰ 2017 ਨੂੰ ਬੈਂਗਲੁਰੂ ਦੇ ਵਿੱਚ ਉਹਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਗੌਰੀ ਲੰਕੇਸ਼ ਇੱਕ ਬੜੀ ਦਲੇਰ ਪੱਤਰਕਾਰ ਸੀ। ਬੇਸ਼ੱਕ ਉਹ ਲਿਖਦੀ ਸੀ, ਪਰ ਉਹਦੇ ਜਿਹੜਾ ਨਿਸ਼ਾਨਾ ਰਹਿੰਦਾ ਸੀਗਾ ਉਹ ਸੀ ਕੱਟੜਵਾਦੀ, ਖਾਸ ਕਰਕੇ ਸੱਜੇ ਪੱਖੀਆਂ ਦੇ ਉੱਪਰ। ਜਿਹੜੇ ਕੱਟੜਵਾਦੀ ਸੱਜੇ ਪੱਖੀ ਨੇ ਉਹਨਾਂ ਦੇ ਤੇ RSS ਦੇ ਬਾਰੇ ਉਹ ਬੜੇ ਵਿਵਾਕ ਸੀਗੇ, ਬੜੇ ਬੋਲਦੇ ਰਹਿੰਦੇ ਸੀ। ਗੌਰੀ ਲੰਕੇਸ਼ ਨੇ ਬੇਸ਼ੱਕ ਆਪਣੀ ਪਛਾਣ ਤਾਂ ਆਪਣੇ ਆਪ ਤੇ ਬਣਾਈ ਸੀ, ਪਰ ਜਿਹੜੇ ਗੌਰੀ ਲੰਕੇਸ਼ ਦੇ ਪਿਤਾ ਸੀ, ਮਤਲਬ ਜਿਹੜਾ ਉਹਨਾਂ ਦੀ ਬੈਕਗਰਾਉਂਡ ਸੀ, ਉਹ ਵੀ ਕੋਈ ਛੋਟੀ ਨਹੀਂ ਸੀ। ਗੌਰੀ ਲੰਕੇਸ਼ ਦੇ ਜਿਹੜੇ ਪਿਤਾ ਸੀਗੇ ਉਹ ਵੀ ਆਪਣੇ ਜ਼ਮਾਨੇ ਦੇ ਇੱਕ ਮੰਨੇ ਪ੍ਰਮੰਨੇ ਫਿਲਮ ਮੇਕਰ ਸੀਗੇ ਤੇ ਪੀ ਲੰਕੇਸ਼ ਉਹਨਾਂ ਦਾ ਨਾਮ ਸੀਗਾ। ਉਹ ਅਵਾਰਡ ਜੇਤੂ ਫਿਲਮਕਾਰ ਸੀਗੇ ਪੀ ਲੰਕੇਸ਼ ਤੇ ਸਿੱਧਰਮਈਆ, ਜਿਹੜੇ ਕਿ ਕਰਨਾਟਕ ਦੀ ਮੁੱਖ ਮੰਤਰੀ ਨੇ, ਉਹਨਾਂ ਦੇ ਉਹ ਦੋਸਤ ਸੀਗੇ ਗੌਰੀ ਲੰਕੇਸ਼ ਦੇ ਜਿਹੜੇ ਪਿਤਾ ਸੀ। ਪਰ ਗੌਰੀ ਲੰਕੇਸ਼ ਨੇ ਆਪਣੀ ਪਛਾਣ ਆਪਣੇ ਪੱਧਰ ਤੇ ਬਣਾਈ। ਗੌਰੀ ਲੰਕੇਸ਼ ਨੇ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਜਾਂ ਆਪਣੇ ਗੱਲ ਕਹਿਣ ਦੇ ਅਧਿਕਾਰ ਦੀ ਉਹਨੇ ਵਕਾਲਤ ਕੀਤੀ ਹਮੇਸ਼ਾ। ਲੰਕੇਸ਼ ਮੈਗਜ਼ੀਨ ਦੀ ਉਹ ਸੰਪਾਦਕ ਸੀਗੀ ਤੇ ਫਿਰਕੂ ਜਿਹੜੀ ਸਦਭਾਵਨਾ ਉਹਦੀ ਬਹਾਲੀ ਦੇ ਲਈ ਉਹਨੇ ਲੜਦੀ ਰਹੀ। ਉਹ
ਇੰਨੀ ਕੁ ਆਲੋਚਕ ਸੀਗੀ ਉਹ ਸੱਜੇ ਪੱਖੀਆਂ ਦੀ ਜਾਂ ਕੱਟੜ ਰਾਜਨੀਤੀ ਦੀ, ਕੱਟੜਪੰਥੀਆਂ ਦੀ, ਕਿ ਅਖੀਰ ਤੇ ਉਹਦਾ ਕਤਲ ਕਰ ਦਿੱਤਾ ਗਿਆ। ਪਰ ਇਹ ਪਹਿਲਾ ਕਤਲ ਨਹੀਂ ਸੀਗਾ। ਉਹਨਾਂ ਦਿਨਾਂ ਦੇ ਵਿੱਚ ਗੌਰੀ ਲੰਕੇਸ਼ ਤੋਂ ਪਹਿਲਾਂ ਦਬੋਲਕਰ, ਪੰਸਾਰੇ, ਕਲਬੁਰਗੀ ਤੇ ਉਸ ਤੋਂ ਬਾਅਦ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ। ਤੁਸੀਂ ਦੇਖੋ ਕਿ ਜਿਸ ਸਮਾਜ ਦੇ ਵਿੱਚ ਸਰਕਾਰ ਨੂੰ ਵਿਚਾਰ ਤੋਂ ਇੰਨਾ ਡਰ ਲੱਗਦਾ ਹੋਵੇ, ਸਰਕਾਰਾਂ ਜਾਂ ਕੱਟੜਪੰਥੀ ਲੋਕ ਡਰਦੇ ਹੋਣ ਉਸ ਵਿਚਾਰ ਨੂੰ ਲੋਕਾਂ ਤੱਕ ਪਹੁੰਚਣ ਤੋਂ, ਤੇ ਉਹ ਵਿਚਾਰ ਨੂੰ ਰੱਦ ਨਹੀਂ ਕਰ ਸਕਦੇ ਕਿਉਂਕਿ ਉਹਨਾਂ 'ਚ ਬੌਧਿਕ ਸਮਰੱਥਾ ਨਹੀਂ ਹੁੰਦੀ, ਕਿਉਂਕਿ ਉਹਨਾਂ 'ਚ ਇੰਨੀ ਮਾਨਸਿਕਤਾ, ਇੰਨਾ ਥਾਟ ਪ੍ਰੋਸੈਸ ਉਹਨਾਂ ਦਾ ਮਜ਼ਬੂਤ ਨਹੀਂ ਹੁੰਦਾ ਕਿ ਉਹ ਉਸ ਵਿਚਾਰ ਦੀ ਘਾਟ ਕਰ ਦੇਣ। ਇਸ ਕਰਕੇ ਉਹਨਾਂ ਲੋਕਾਂ ਨੂੰ ਕਤਲ ਕਰਾ ਦਿੱਤਾ ਜਾਂਦਾ ਹੈ। ਗੌਰੀ ਲੰਕੇਸ਼, ਦਬੋਲਕਰ ਵਰਗੇ ਲੋਕ, ਪੰਸਾਰੇ ਵਰਗੇ, ਕਲਬੁਰਗੀ ਵਰਗੇ ਲੋਕ ਇਹ ਇਸ ਚੀਜ਼ ਦੀ ਮਿਸਾਲ ਨੇ ਕਿ ਉਹਨਾਂ ਨੂੰ ਉਹਨਾਂ ਦੇ ਥਾਟ ਕਰਕੇ, ਉਹਨਾਂ ਨੂੰ ਉਹਨਾਂ ਦੀ ਸੋਚਣੀ ਕਰਕੇ, ਸਮਾਜ ਦੇ ਵਿੱਚ ਜਾਗਰੂਕਤਾ ਫੈਲਾਉਣ ਕਰਕੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਅੱਜ ਵੀ ਤੁਸੀਂ ਦੇਖ ਲਓ, ਮੇਧਾ ਪਾਟੇਕਰ ਵਰਗੀਆਂ ਬੀਬੀਆਂ, ਅਰੁੰਧਤੀ ਰਾਏ ਜਾਂ ਸ਼ੇਖ ਸ਼ੌਕਤ ਹੁਸੈਨ ਵਰਗੇ ਬੁੱਧੀਜੀਵੀ ਜਿਹੜੇ ਨੇ, ਜਾਂ ਗੌਤਮ ਨਵਲਖਾ ਵਰਗੇ ਜਿਹੜੇ ਲੋਕ ਨੇ, ਜੀ.ਐਨ. ਸਾਈਂ ਬਾਬਾ ਵਰਗੇ ਜਿਹੜੇ ਲੋਕ ਨੇ, ਇਹਨਾਂ ਨੇ ਕੋਈ ਕਤਲ ਨਹੀਂ ਕੀਤੇ, ਇਹਨਾਂ ਨੇ ਕੋਈ ਦੇਸ਼ ਦੇ ਵਿਰੁੱਧ ਕੋਈ ਜੰਗ ਨਹੀਂ ਛੇੜੀ, ਇਹਨਾਂ ਲੋਕਾਂ ਨੇ ਕੋਈ ਇਹ ਨਹੀਂ ਕਿਹਾ, ਮੌਬ ਲਿੰਚਿੰਗ ਨਹੀਂ ਕੀਤੀ ਇਹਨਾਂ ਲੋਕਾਂ ਨੇ ਕਿ ਕਿਸੇ ਮੌਬ ਨੂੰ ਭੜਕਾਇਆ ਹੋਵੇ। ਇਹਨਾਂ ਨੇ ਕੀ ਕੀਤਾ? ਇਹਨਾਂ ਲੋਕਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਇਹਨਾਂ ਨੇ ਆਪਣੀ ਗੱਲ ਰੱਖੀ ਹੈ, ਔਰ ਇਹ ਲੋਕ ਜ਼ਿਆਦਾਤਰ ਆਉਂਦੇ ਖੱਬੇ ਪੱਖੀ ਵਿਚਾਰਧਾਰਾਵਾਂ ਤੋਂ ਨੇ, ਪਰ ਇਹਨਾਂ ਨੇ ਸਮਾਜ ਦੇ ਵਿੱਚ ਹਰ ਸਰਕਾਰੀ ਤਾਨਾਸ਼ਾਹੀ ਦਾ ਵਿਰੋਧ ਕੀਤਾ, ਹਰ ਉਹਨਾਂ ਕੱਟੜਪੰਥੀ ਤਾਕਤਾਂ ਦਾ ਵਿਰੋਧ ਕੀਤਾ ਜਿਹੜੀਆਂ ਕਿਸੇ ਵੀ ਹੱਕ ਦੇ ਵਿੱਚ ਦੇਸ਼ ਦੇ ਜਾਂ ਲੋਕਾਂ ਦੇ, ਦੇਸ਼ ਦੇ ਲੋਕਾਂ ਦੇ ਮਾਫਕ ਨਹੀਂ ਗੀਆਂ। ਤੇ ਜਦੋਂ ਇਹਨਾਂ ਨੇ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਗਿਆ, ਕਿਸੇ ਨੂੰ ਅਰਬਨ ਨਕਸਲ ਕਹਿ ਦਿੱਤਾ ਗਿਆ, ਕਿਸੇ ਨੂੰ ਕੁਛ ਕਹਿ ਦਿੱਤਾ ਗਿਆ। ਔਰ ਇਹ ਲੋਕ, ਇਹਨਾਂ ਦੇ ਵਿੱਚੋਂ ਬਹੁਤੇ ਲੋਕ ਦੱਖਣ ਦੇ ਵਿੱਚ ਜਿਹੜੇ ਨੇ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ। ਤੀਸਤਾ ਸੀਤਲਵਾੜ, ਮੈਨੂੰ ਹਮੇਸ਼ਾ ਉਹਨਾਂ ਦਾ ਜ਼ਿਕਰ ਆ ਜਾਂਦਾ ਕਿਉਂਕਿ ਤੀਸਤਾ ਸੀਤਲਵਾੜ ਦਾ ਜਿਹੜਾ ਪਰਿਵਾਰਕ ਪਿਛੋਕੜ ਆ ਨਾ, ਉਹਨਾਂ ਦੇ ਜਿਹੜੇ ਵੱਡ ਵਡੇਰੇ ਸੀਗੇ, ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀਗੀ, ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਆਜ਼ਾਦੀ ਦੀ ਲੜਾਈ ਤੋਂ ਬਾਅਦ ਇਹੋ ਜਿਹੇ ਬੰਦੇ ਕੁਰਸੀਆਂ ਤੇ ਕਾਬਜ਼ ਹੋ ਜਾਣਗੇ, ਇਹੋ ਜਿਹੇ ਲੋਕ ਕੁਰਸੀਆਂ ਤੇ ਕਾਬਜ਼ ਹੋ ਜਾਣਗੇ ਜਿਹੜੇ ਬੌਧਿਕ ਤੌਰ ਤੇ ਬਹੁਤ ਸੰਕੀਰਨ ਸੋਚਦੇ ਹੋਣਗੇ, ਜਿਨ੍ਹਾਂ 'ਚ ਇੰਨੀ ਸਮਰੱਥਾ ਹੀ ਨਹੀਂ ਹੋਣੀ ਕਿ ਉਹ ਵਿਚਾਰ ਦੇ ਨਾਲ ਕਿਸੇ ਦੇ ਵਿਚਾਰ ਦਾ ਕਾਟ ਕਰ ਸਕਣ, ਉਹਨੂੰ ਰੱਦ ਕਰ ਸਕਣ। ਪਰ ਉਹਨਾਂ ਦਾ ਜਿਹੜਾ ਪਿਛੋਕੜ ਸੀਗਾ, ਉਹਨਾਂ ਦੇ ਜਿਹੜੇ ਦਾਦਾ ਸੀਗੇ, ਉਹ ਬ੍ਰਿਟਿਸ਼ ਦੇ ਵਿੱਚ ਬੇਸ਼ੱਕ ਨੌਕਰੀ ਕਰਦੇ ਸੀਗੇ, ਉਹ ਉਸ ਟਾਈਮ ਅਟਾਰਨੀ ਜਨਰਲ ਸੀਗੇ। ਉਹਨਾਂ ਸਮਿਆਂ ਦੇ ਵਿੱਚ ਤੁਸੀਂ ਦੇਖੋ ਕਿੰਨੀ ਉਹ ਪੜ੍ਹੇ ਲਿਖੇ ਹੋਣਗੇ, ਪਰ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਇੱਕ ਫਰੀਡਮ ਫਾਈਟਰ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾਂਦਾ। ਬਾਅਦ ਦੇ ਵਿੱਚ ਜਦੋਂ 1947 ਤੋਂ ਬਾਅਦ, ਮੁਲਕ ਦੀ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਦੇ ਫਾਦਰ ਸਾਹਿਬ ਬਹੁਤ ਤਕੜੇ ਅਹੁਦਿਆਂ ਤੇ ਪਹੁੰਚੇ, ਤੀਸਤਾ ਸੀਤਲਵਾੜ। ਪਰ ਉਹ ਬੀਬੀ ਨੂੰ ਅੱਜ ਇਹ ਜਿਹੜੀ ਭਾਜਪਾ ਸਰਕਾਰ ਹੈ, ਇਹਨੇ ਜੇਲ੍ਹ ਦੇ ਵਿੱਚ ਰੱਖਿਆ। ਔਰ ਤੁਸੀਂ ਦੇਖੋ, ਜਦੋਂ ਸਰਕਾਰ ਆਪਣੇ ਦਮਨ ਤੇ ਆਉਂਦੀ ਹੈ, ਜਦੋਂ ਸਰਕਾਰ ਕਿਸੇ ਨੂੰ ਮਾਰਨ ਤੇ ਆਉਂਦੀ ਹੈ, ਉਹਦੀ ਕਿਰਦਾਰਕੁਸ਼ੀ ਕਰਨ ਤੇ ਆਉਂਦੀ ਹੈ, ਤਾਂ ਮੇਧਾ ਪਾਟੇਕਰ ਇਹ ਵੀ ਬੀਬੀ ਨੇ, ਗੌਰੀ ਲੰਕੇਸ਼ ਨੂੰ ਤਾਂ ਕਤਲ ਹੀ ਕਰ ਦਿੱਤਾ ਗਿਆ, ਤੀਸਤਾ ਸੀਤਲਵਾੜ ਇਹ ਵੀ ਇੱਕ ਬੀਬੀ ਨੇ, ਜਾਂ ਅਰੁੰਧਤੀ ਰਾਏ ਵਰਗੀਆਂ ਇਹ ਵੀ ਬੀਬੀ ਨੇ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਕਿ ਜਿਨ੍ਹਾਂ ਤੋਂ ਲੱਗਦਾ ਸਰਕਾਰ ਨੂੰ ਡਰ ਲੱਗਦਾ, ਜਿਨ੍ਹਾਂ ਦੇ ਵਿਚਾਰ ਤੋਂ ਡਰ ਲੱਗਦਾ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਮੁਕੱਦਮੇ। ਅਰੁੰਧਤੀ ਰਾਏ ਦੇ ਉੱਤੇ ਜਿਹੜਾ ਮੁਕੱਦਮਾ ਹੁਣ ਪਿੱਛੇ ਜੇ ਮਹੀਨਾ ਕੁ ਹੋ ਗਿਆ ਉਦੋਂ ਚਰਚਾ ਹੋਈ ਸੀ, ਉਹਦੀ ਵਰਲਡ ਲੈਵਲ ਤੇ ਨਿਖੇਧੀ ਕੀਤੀ ਗਈ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ, ਇੱਕ ਚੀਜ਼ ਆਪਾਂ ਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਬਹੁਤ ਵਾਰ ਕੀ ਹੁੰਦਾ ਕਿ ਆਪਾਂ ਕਹਿਣਾ ਯਾਰ ਆਹ ਕਿਤਾਬ, ਇਹ ਮੇਰੀ ਵਿਚਾਰਧਾਰਾ ਵਾਲੇ ਉਲਟ ਬੰਦੇ ਨੇ ਲਿਖੀ ਹੈ, ਮੈਂ ਨਹੀਂ ਇਹ ਪੜ੍ਹਨੀ, ਆਹ ਵਿਚਾਰ, ਆਹ ਗੱਲ ਇਹ ਮੇਰੀ ਵਿਚਾਰਧਾਰਾ ਦੇ ਉਲਟ ਬੰਦੇ ਵਾਲੇ ਨੇ ਕਹੀ ਹੈ, ਮੈਂ ਨਹੀਂ ਇਹ ਸੁਣਨੀ। ਜਦ ਕਿ ਏਦਾਂ ਨਹੀਂ ਹੋਣਾ ਚਾਹੀਦਾ। ਤੁਹਾਡਾ ਥਾਟ, ਤੁਹਾਡੀ ਸੋਚ ਉਹ ਉਦੋਂ ਬਰੋਡ ਹੋਊਗੀ, ਤੁਸੀਂ ਉਦੋਂ ਚੀਜ਼ਾਂ ਨੂੰ ਬਹੁਤ ਪੱਖਾਂ ਤੋਂ ਦੇਖਣ ਲੱਗੋਗੇ ਜਦੋਂ ਤੁਸੀਂ ਵੱਖ-ਵੱਖ ਵਿਚਾਰਧਾਰਾ ਨੂੰ ਐਨਾਲਾਈਜ਼ ਕਰੋਗੇ, ਜਦੋਂ ਤੁਸੀਂ ਵੱਖ-ਵੱਖ ਆਈਡੀਓਲੋਜੀਜ਼ ਨੂੰ ਰੀਡ ਕਰੋਗੇ, ਉਹਨਾਂ ਨੂੰ ਸਟੱਡੀ ਕਰੋਗੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਫਿਰ ਤੁਹਾਡਾ ਥਾਟ ਅੱਗੇ ਵਧੂਗਾ। ਫਿਰ ਤੁਹਾਨੂੰ ਲੱਗੂਗਾ ਕਿ ਬੇਸ਼ੱਕ ਤੁਸੀਂ ਸਹਿਮਤ ਵੀ ਨਾ ਹੋਵੋ, ਪਰ ਤੁਸੀਂ ਘੱਟੋ ਘੱਟ ਇੰਨੇ ਕੁ ਜ਼ਰੂਰ ਤੁਹਾਡੇ 'ਚ ਮਾਦਾ ਆ ਜਾਊਗਾ ਕਿ ਤੁਸੀਂ ਉਸ ਬੰਦੇ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਆਪਣਾ ਰਿਐਕਟ ਕਰਨਾ ਬੰਦ ਕਰ ਦਿਓਗੇ, ਉਸ ਬੰਦੇ ਨੂੰ ਸਮਝਣ ਦੀ ਖੇਚਲ ਕਰੋਗੇ, ਕੋਸ਼ਿਸ਼ ਕਰੋਗੇ। ਔਰ ਇਹੀ ਅੱਜ ਸਾਡੀ ਪੋਲਿਟਿਕਸ ਦੇ ਵਿੱਚੋਂ ਗਾਇਬ ਆ, ਇਹੀ ਅੱਜ ਸਾਡੇ ਸਮਾਜ ਦੇ ਵਿੱਚੋਂ ਗਾਇਬ ਆ। ਅਸੀਂ ਅੱਜ ਜਦੋਂ ਗੱਲ ਕਰਦੇ ਹਾਂ ਸਿੱਖਾਂ ਤੇ ਹੋਏ ਜ਼ੁਲਮ ਦੇ ਬਾਰੇ, ਬਹੁਤੇ ਲੋਕ ਉਹਦੇ ਨਾਲ ਸਹਿਮਤ ਹੋ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਥਿਊਰੀਜ਼ ਕੱਢਦੇ ਨੇ। ਉਹ ਭਾਈ ਕਿਉਂ? ਜ਼ੁਲਮ ਨੂੰ ਤਾਂ ਜ਼ੁਲਮ ਕਹਿਣਾ ਸਿੱਖੋ ਨਾ। ਜੇਕਰ ਕਿਸੇ ਨਕਸਲੀ ਤੇ ਹੋ ਰਿਹਾ ਜ਼ੁਲਮ ਹੈ, ਜੇਕਰ ਕਿਸੇ ਖੱਬੇ ਪੱਖੀ ਤੇ ਹੋ ਰਿਹਾ ਜ਼ੁਲਮ ਹੈ, ਤੇ ਇੱਧਰ ਸਿੱਖਾਂ ਤੇ ਹੋ ਰਿਹਾ। ਇਸੇ ਤਰ੍ਹਾਂ ਜਦੋਂ ਆਪਾਂ ਗੁਜਰਾਤ ਦੀ ਗੱਲ ਕਰਦੇ ਹਾਂ, ਉੱਥੇ ਮੁਸਲਮਾਨਾਂ ਤੇ ਜ਼ੁਲਮ ਹੋਇਆ, ਉਹ ਵੀ ਆਪਾਂ ਨੂੰ ਕਹਿਣਾ ਪਊਗਾ। ਇਸੇ ਤਰ੍ਹਾਂ ਬੇਸ਼ੱਕ ਇੱਥੇ
ਆਪਣੇ ਆਪ ਨੂੰ ਹਿੰਦੂ ਬਹੁ ਸੰਮਤੀ ਦੀ ਸਰਕਾਰ ਕਹਾਉਂਦੀ ਹੈ, ਪਰ ਤੁਸੀਂ ਕਿਤੇ ਕੋਸ਼ਿਸ਼ ਕਰਿਓ ਕਸ਼ਮੀਰੀ ਪੰਡਤਾਂ ਦੇ ਹਾਲ ਜਾਣਨ ਦੇ ਬਾਰੇ। ਉਹਨਾਂ ਨੂੰ ਉੱਥੇ ਕਤਲ ਕਰ ਦਿੱਤਾ ਜਾਂਦਾ ਹੈ, ਜਾਂ ਅੱਤਵਾਦੀਆਂ ਵੱਲੋਂ ਜਾਂ ਕਿਸੇ ਹੋਰ ਤਰੀਕਿਆਂ ਦੇ ਨਾਲ, ਕਿਉਂਕਿ ਉੱਥੇ ਉਹ ਮਿਨੋਰਟੀਜ਼ ਦੇ ਵਿੱਚ ਨੇ। ਤਾਂ ਇਨਸਾਨ ਹੀ ਹੈ। ਹੁਣ ਉਹਦਾ ਕਸੂਰ, ਇਹ ਕੋਈ ਕਸੂਰ ਤਾਂ ਨਹੀਂ ਜੇ ਉਹ ਪੰਜਾਬ ਦੇ ਵਿੱਚ ਜੰਮ ਪਿਆ, ਸਿੱਖਾਂ ਦੇ ਘਰੇ ਜੰਮ ਪਿਆ, ਤੇ ਉਸ ਸਮੇਂ ਉਹ ਜਵਾਨ ਆ ਜਿਸ ਸਮੇਂ ਸਟੇਟ ਉਹਨੂੰ ਸਿੱਖਾਂ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ, ਉਹਦਾ ਦਮਨ ਕਰਨਾ ਚਾਹੁੰਦੀ ਹੈ, ਤੇ ਉਹ ਗੱਭਰੂ ਜਵਾਨ ਆ, ਉਹਦੇ ਦਾੜੀ ਮੁੱਛ ਫੁੱਟੀ ਹੋਈ ਹੈ, ਉਹਨੇ ਦਸਤਾਰ ਸਜਾਈ ਹੈ, ਉਹਦਾ ਕੋਈ ਕਸੂਰ ਹੈ? ਹੁਣ ਜੇ ਚੱਕ ਕੇ ਕਿਸੇ ਸਿਰਫਿਰੇ ਪੁਲਿਸ ਨੇ ਉਹਦਾ ਐਨਕਾਊਂਟਰ ਕਰਦਾ, ਤੇ ਚ ਉਹਦਾ ਕੀ ਕਸੂਰ ਹੈ? ਕੋਈ ਕਸੂਰ ਹੈ ਉਹਦਾ? ਹੁਣ ਜੇਕਰ ਕੋਈ ਖੱਬੇ ਪੱਖੀ ਵਿਚਾਰਧਾਰਾ ਵਾਲਾ ਬੰਦਾ ਉਹ ਸਰਕਾਰ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਆਹ ਜਿਹੜਾ ਕੰਮ ਕਰ ਰਹੇ ਹੋ ਗਲਤ ਹੈ, ਪਰ ਸਰਕਾਰ ਕਹਿੰਦੀ ਤੂੰ ਅਰਬਨ ਨਕਸਲ ਹੈ, ਸਰਕਾਰ ਦੀਆਂ ਏਜੰਸੀਆਂ ਕਹਿੰਦੀਆਂ ਨਹੀਂ। ਸਟੈਨ ਸਵਾਮੀ ਵਰਗੇ ਬੰਦੇ, 85 ਸਾਲ ਦੇ ਬੰਦੇ, ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕੀਤਾ ਗਿਆ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ, ਉਹ ਵਿਚਾਰੇ ਉੱਥੇ ਹੀ ਦਮ ਤੋੜ ਗਏ। ਔਰ ਉਹਨਾਂ ਦਾ ਤੁਸੀਂ ਸਟੈਨ ਸਵਾਮੀ ਦਾ ਜਿੱਥੇ ਉਹ ਵਿਚਰਦੇ ਸੀ, ਜਿੱਥੋਂ ਆਉਂਦੇ ਸੀ, ਉੱਥੋਂ ਦੇ ਲੋਕਾਂ ਬਾਰੇ ਕਦੇ ਉਹਨਾਂ ਨੇ ਜਿਹੜੇ ਕੰਮ ਕੀਤੇ ਉਹ ਪੜ੍ਹ ਕੇ ਦੇਖਿਓ। ਵਰਵਰਾ ਰਾਓ ਵਰਗੇ ਬੰਦੇ ਜਿਹੜੇ ਬਹੁਤ ਬਜ਼ੁਰਗ ਨੇ, ਉਹ ਕਿਸੇ ਥਾਣੇ ਨੂੰ ਅੱਗ ਨਹੀਂ ਲਾ ਸਕਦੇ, ਉਹ ਕਿਸੇ ਹੋਰ ਵਾਇਲੈਂਟ ਗਤੀਵਿਧੀ ਨੂੰ ਅੰਜਾਮ ਨਹੀਂ ਦੇ ਸਕਦੇ। ਵਰਵਰਾ ਰਾਓ ਵਰਗੇ ਬੰਦੇ, ਉਹਨਾਂ ਨੂੰ ਜੇਲ੍ਹ ਨਹੀਂ ਡੱਕਿਆ ਗਿਆ। ਵਰਵਰਾ ਰਾਓ ਤੇ ਇੱਕ ਵਾਰੀ ਮੈਂ ਪੋਸਟ ਪਾਤੀ, ਉਦੋਂ ਮੈਂ ਇੰਡੀਆ ਹੁੰਦਾ ਸੀ। ਮੈਂ ਜਦੋਂ ਉਹਨਾਂ ਬਾਰੇ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਗੱਲ ਕਰਨੀ ਚਾਹੀਦੀ, ਇਹਨਾਂ ਦੇ ਬਾਰੇ ਹੋਣੀ ਚਾਹੀਦੀ ਗੱਲ, ਤਾਂ ਮੈਂ ਉਹਨਾਂ ਤੇ ਇੱਕ ਪੋਸਟ ਪਾਤੀ। ਠੀਕ 48 ਘੰਟਿਆਂ ਦੇ ਵਿੱਚ ਸਾਡੇ ਪਿੰਡ ਨਾਲ ਸੰਬੰਧਿਤ ਥਾਣੇ ਦੇ ਵਿੱਚੋਂ CID ਦੇ ਬੰਦੇ ਦਾ ਫੋਨ ਆਇਆ ਕਿ ਤੂੰ ਇਹਨੂੰ ਕਿਵੇਂ ਜਾਣਦਾ, ਤੂੰ ਇਹਦੀ ਪੋਸਟ ਕਿਉਂ ਪਾਈ, ਤੈਨੂੰ ਕਿਸੇ ਨੇ ਕਿਹਾ ਸੀ? ਮੈਂ ਕਿਹਾ ਮੈਨੂੰ ਕਿਸੇ ਨੇ ਨਹੀਂ ਕਿਹਾ, ਮੈਨੂੰ ਲੱਗਿਆ ਮੈਂ ਇਹਨਾਂ ਦੇ ਬਾਰੇ ਪੜ੍ਹ ਰਿਹਾ, ਲਗਾਤਾਰ ਇਹਨਾਂ ਨੂੰ ਰੱਖਿਆ ਗਿਆ ਹਿਰਾਸਤ ਦੇ ਵਿੱਚ, ਤਾਂ ਮੈਂ ਇਹਨਾਂ ਦੇ ਬਾਰੇ ਪੜ੍ਹਿਆ ਤੇ ਮੈਂ ਇਹਨਾਂ ਦੇ ਬਾਰੇ ਲਿਖਤਾ ਸੋਸ਼ਲ ਮੀਡੀਆ ਤੇ। ਹੁਣ ਜੇ ਕੋਈ ਕ੍ਰਾਈਮ ਆ ਤਾਂ ਮੈਨੂੰ ਦੱਸੋ। ਕਹਿੰਦੇ ਨਹੀਂ ਕ੍ਰਾਈਮ ਨਹੀਂਗਾ, ਮੈਂ ਵੈਸੇ ਹੀ ਰੂਟੀਨ 'ਚ ਪੁੱਛ ਰਿਹਾ। ਤੁਸੀਂ ਦੇਖੋ ਕਿ ਮੇਰਾ ਮੁਕਤਸਰ ਦੇ ਲਾਗੇ ਪਿੰਡ ਆ, ਛੋਟਾ ਜਿਹਾ ਇੱਕ ਪਿੰਡ ਆ ਸਾਡਾ, ਤੇ ਮੈਂ ਇੱਕ ਮਾਤੜ ਜਿਹਾ ਬੰਦਾ ਵਾਂ, ਪਰ ਉੱਥੇ ਜਦੋਂ ਪੋਸਟ ਪਾਈ ਵਰਵਰਾ ਰਾਓ ਦੇ, ਵਿਚਾਰ ਤੋਂ ਇਹਨਾਂ ਡਰਦੀਆਂ ਨੇ ਸਰਕਾਰਾਂ। ਵਰਵਰਾ ਰਾਓ ਦੀ ਗੱਲ ਸੋਸ਼ਲ ਮੀਡੀਆ ਤੇ ਨਾ ਆ ਜੇ, ਪੰਜਾਬ ਦੇ ਲੋਕਾਂ ਨੂੰ ਨਾ ਪਤਾ ਲੱਗ ਜੇ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਜੰਗ ਛੇੜੀ ਜਾਂ ਮੈਂ, ਖੱਬੇ ਪੱਖੀ ਧਿਰਾਂ ਵਾਲੇ ਲੋਕ, ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਬਾਰੇ ਲਿਖਦੇ ਰਹਿੰਦੇ ਸੀ, ਅਕਸਰ ਹੀ ਉਹਨਾਂ ਦੇ ਬਾਰੇ ਬੋਲਦੇ ਰਹਿੰਦੇ ਸੀ, ਪਰ ਤੁਹਾਨੂੰ ਲੱਗਦਾ ਕਈ ਵਾਰੀ ਤੁਸੀਂ ਪੜ੍ਹਦੇ ਹੋ ਕਿਸੇ ਬਾਰੇ ਤਾਂ ਤੁਹਾਨੂੰ ਲੱਗਦਾ ਹੈ ਕਿ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਆਪਾਂ ਕਿਸੇ ਬਾਰੇ ਪੜ੍ਹ ਕੇ, ਜਦੋਂ ਤੁਸੀਂ ਇਸੇ ਤਰ੍ਹਾਂ ਪੜ੍ਹ ਕੇ ਪਤਾ ਲੱਗਦਾ ਨਾ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਕੌਣ ਸੀਗੇ, ਭਗਤ ਪੂਰਨ ਸਿੰਘ ਜੀ ਕੌਣ ਸੀਗੇ, ਉਹਨਾਂ ਦੇ ਸਮਾਜ ਨੂੰ ਕੀ ਦੇਣ ਸੀ। ਇਸ ਤਰ੍ਹਾਂ ਤੁਹਾਨੂੰ ਸਾਰਿਆਂ ਦੇ ਜਦੋਂ ਉਹਨਾਂ ਦੇ ਬਾਰੇ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਇਸ ਗੱਲ ਦੇ ਵਿੱਚੋਂ ਨਿਕਲ ਜਾਂਦੇ ਕਿ ਉਹ ਕਿਹੜੇ ਖਿੱਤੇ ਦੇ ਵਿੱਚੋਂ ਆਉਂਦਾ ਬੰਦਾ, ਕਿਹੜੀ ਵਿਚਾਰਧਾਰਾ ਚ ਆਉਂਦਾ, ਜਾਂ ਉਹ ਕਿਵੇਂ ਸੀ। ਫਿਰ ਆਪਾਂ ਸਿਰਫ ਇੱਕ ਗੱਲ ਤੇ ਕਾਮਨ, ਜਿਹਨੂੰ ਆਪਾਂ ਕਹਿੰਦੇ ਕਾਮਨ ਏਜੰਡਾ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਇੱਕ ਗੱਲ ਤੇ ਸਹਿਮਤ ਹੋ ਜਾਂਦੇ ਕਿ ਯਾਰ ਐਟਲੀਸਟ ਇਹ ਬੰਦੇ ਨੇ ਘੱਟੋ ਘੱਟ ਸਮਾਜ ਦੇ ਲਈ ਹਾਂ ਦਾ ਨਾਰਾ ਤਾਂ ਮਾਰਿਆ ਨਾ, ਇਹ ਫਲਾਂ ਲਹਿਰ ਦੇ ਵਿੱਚ ਤਾਂ ਲੜਿਆ, ਇਹ ਫਲਾਂ ਲਹਿਰ ਦੇ ਵਿੱਚ ਖੜਿਆ ਤਾਂ ਸਹੀ ਨਾ, ਇਹਦੇ ਤੇ ਸਟੇਟ ਨੇ ਜ਼ੁਲਮ ਤਾਂ ਕੀਤਾ ਨਾ, ਇਹ ਤਾਂ ਆਪਾਂ ਨੂੰ ਮੰਨਣਾ ਪਊਗਾ। ਠੀਕ ਆ, ਉਹਦਾ ਵਿਚਾਰ ਸਾਡੇ ਨਾਲ ਮਿਲਦਾ ਨਹੀਂਗਾ, ਪਰ ਅਸੀਂ ਵਿਚਾਰ ਨੂੰ ਅੱਜ ਕੱਲ ਰੱਦ ਕਰ ਰਹੇ ਹਾਂ। ਆਪਣੀ ਗੱਲਬਾਤ ਦੇ ਵਿੱਚੋਂ ਵੀ ਅਸੀਂ ਵਿਰੋਧੀ ਵਿਚਾਰ ਨੂੰ ਸੁਣਨ ਦੇ ਲਈ ਤਿਆਰ ਨਹੀਂ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਨਿੱਜੀ ਤੌਰ ਤੇ, ਜਿਹੜੇ ਬੰਦੇ ਇੰਨੇ ਕੁ ਮਾਨਸਿਕ ਤੌਰ ਤੇ ਸਮਰੱਥਾਵਾਨ ਨੇ ਕਿ ਉਹਨਾਂ ਨੂੰ ਜੇ ਕੋਈ ਗੱਲ ਚੰਗੀ ਵੀ ਨਾ ਲੱਗੇ ਤਾਂ ਉਹ ਰਿਐਕਟ ਨਹੀਂ ਕਰਦੇ। ਉਮਰ ਦੇ ਵਿੱਚ ਵੱਡੇ ਨੇ, ਸਤਿਕਾਰਯੋਗ ਨੇ, ਬਜ਼ੁਰਗ ਨੇ, ਪਰ ਆਪਾਂ ਤਾਂ ਉਹਨਾਂ ਦੇ ਵਿੱਚੋਂ, ਉਮਰਾਂ ਦੇ ਵਿੱਚੋਂ ਅੱਧ 'ਚ ਵੀ ਨਹੀਂ ਹੁੰਦੇ ਕਈ ਵਾਰੀ। ਪਰ ਜਦੋਂ ਆਪਾਂ ਉਹਨਾਂ ਦੀ ਕੋਈ ਕੰਟਰਾਡਿਕਟ ਜਾਂ ਉਹਨਾਂ ਦੀ ਮੰਨ ਲਓ ਸਹਿਮਤੀ ਦੇ ਨਾਲ ਮੁਤਾਬਕ ਗੱਲ ਨਹੀਂ ਕਰਦੇ, ਜਾਂ ਉਹਨਾਂ ਦੇ ਅਨੁਕੂਲ ਗੱਲ ਨਹੀਂ ਕਰਦੇ, ਮੰਨ ਲਓ ਆਪਣੀ ਗੱਲ ਗਲਤ ਵੀ ਹੁੰਦੀ ਹੈ, ਇਹ ਜ਼ਰੂਰੀ ਨਹੀਂ ਕਿ ਆਪਾਂ ਹਰ ਥਾਂ ਸਹੀ ਹੋਈਏ, ਪਰ ਫਿਰ ਵੀ ਉਹਨਾਂ ਦੇ ਇੰਨਾ ਕੁ ਮਾਦਾ ਜ਼ਰੂਰ ਹੁੰਦਾ ਕਿ ਉਹ ਆਪਣੀ ਗੱਲ ਨੂੰ ਸੁਣ ਕੇ ਉਹਦੇ ਤੇ ਰਿਐਕਟ ਨਹੀਂ ਕਰਦੇ ਕਿ ਚਲੋ ਕੋਈ ਨਾ, ਬੱਚਾ ਹੈ ਜਾਂ ਇਹ ਹਲੇ ਇਹਦੀ ਉਮਰ ਹੀ ਹੈ ਜੀ ਕਿ ਰਿਐਕਟ ਕਰ ਜਾਂਦਾ, ਤਾਂ ਇਟਸ ਓਕੇ। ਉਹ ਹਜ਼ਮ ਕਰ ਜਾਂਦੇ, ਕਹਿਣ ਤੋਂ ਭਾਵ ਹੈ ਉਹ ਤਾਂ ਹਜ਼ਮ ਕਰ ਜਾਂਦੇ ਕਿਉਂਕਿ ਆਪਾਂ ਨੂੰ ਪਿਆਰ ਬੇਸ਼ੱਕ ਜਿੰਨਾ ਮਰਜ਼ੀ ਕਰਦੇ ਹੋਣ, ਪਰ ਕਿਉਂਕਿ ਉਹ ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ ਇੰਨੀ ਕੁ ਬੁੱਧੀ ਦੇ ਮਾਲਕ ਹੁੰਦੇ ਕਿ ਉਹਨਾਂ ਨੂੰ ਲੱਗਦਾ ਕਿ ਜੇਕਰ ਹੁਣ ਰਿਐਕਟ ਕਰਾਂਗੇ ਤਾਂ ਇਹ ਸਹੀ ਨਹੀਂ ਹੈ, ਬਾਅਦ ਚ ਸਮਝਾ ਦੇਣਗੇ, ਔਰ ਸਮਝਾ ਵੀ ਦਿੰਦੇ ਨੇ। ਬਹੁਤ ਸਾਰੇ ਆਪਾਂ ਇਸ ਤਰ੍ਹਾਂ ਹੁੰਦੇ ਆ। ਤਾਂ ਸਾਨੂੰ ਇਸੇ ਤਰ੍ਹਾਂ ਹੀ ਵਿਚਰਨਾ ਚਾਹੀਦਾ ਹੈ ਕਿ ਬੇਸ਼ੱਕ ਜ਼ੁਲਮ ਕਿਸੇ ਤੇ ਵੀ ਹੋ ਰਿਹਾ ਹੋਵੇ, ਜ਼ੁਲਮ ਨੂੰ ਜ਼ੁਲਮ ਸਾਨੂੰ ਕਹਿਣਾ ਚਾਹੀਦਾ। ਕਹਿਣ ਤੋਂ ਭਾਵ ਇਹ ਸੀਗਾ, ਔਰ ਬਹੁਤ ਵਾਰ ਆਪਾਂ ਇਹ ਗੱਲ ਆਮ ਤੌਰ ਤੇ ਕਰਦੇ ਹੁੰਦੇ ਹਾਂ ਕਿ ਜਿੱਥੇ ਕਿਤੇ ਵੀ ਮਿਨੋਰਟੀ ਦੇ ਉੱਪਰ, ਜਿੱਥੇ ਕਿਤੇ ਵੀ ਘੱਟ ਗਿਣਤੀਆਂ ਦੇ ਉੱਤੇ, ਜਿੱਥੇ ਕਿਤੇ ਵੀ ਕਿਸੇ ਦੇ ਵੀ ਜ਼ੁਲਮ ਹੋ ਰਿਹਾ ਸਟੇਟ ਦਾ ਜਾਂ ਕਿਸੇ ਵੀ ਤਰੀਕੇ ਦਾ, ਤਾਂ ਉੱਥੇ ਆਪਾਂ ਨੂੰ ਉਹ ਗੱਲ ਕਹਿਣੀ ਚਾਹੀਦੀ ਹੈ। ਉੱਥੇ ਉਸ ਗੱਲ ਤੋਂ ਆਪਾਂ ਨੂੰ ਭੱਜਣਾ ਨਹੀਂ ਚਾਹੀਦਾ। ਆਪਾਂ ਮੁਨਕਰ ਨਹੀਂ ਹੋ ਸਕਦੇ ਜੇਕਰ ਆਪਾਂ ਆਪਣੇ ਆਪ ਨੂੰ ਕਹਿੰਦੇ ਕਿ ਸਾਨੂੰ ਪਤਾ ਹੈ ਕਿ ਸੱਤਾ ਕਿਵੇਂ ਜ਼ੁਲਮ ਕਰਦੀ ਹੈ। ਸੋ
ਅਗਲੀ ਜਿਹੜੀ ਖਬਰ ਆ, ਅਗਲੀ ਖਬਰ ਦੇ ਵੱਲ ਕੇਂਦਰ ਤੇ ਰਾਜਾਂ ਦੀ ਟਸਲ ਦੇ ਵਿੱਚੋਂ ਖਬਰ ਆ। ਕੇਂਦਰ ਤੇ ਰਾਜਾਂ ਦੀ ਟਸਲ ਦੇ ਬਾਰੇ ਆਪਾਂ ਖਬਰ ਕਰਾਂਗੇ, ਪਰ ਮੇਰੇ ਹੁਣ ਇੱਕ ਗੱਲ ਬਹੁਤ ਯਾਦ ਆ ਰਹੀ ਹੈ ਔਰ ਮੈਂ ਕਈ ਦਿਨਾਂ ਤੋਂ ਇਸ ਗੱਲ ਬਾਰੇ ਕਰਨ ਨੂੰ ਸੋਚ ਰਿਹਾ। ਅਕਸਰ ਹੀ ਪੰਜਾਬੀ ਦੇ ਵਿੱਚ ਆਪਾਂ ਹਿੰਦੀ ਦੇ ਸ਼ਬਦਾਂ ਦੀ ਘੁਸਪੈਠ ਦੀ ਗੱਲ ਕਰਦੇ ਹਾਂ। ਇੱਕ ਸ਼ਬਦ ਅਸੀਂ ਬਹੁਤ ਅੱਜ ਕੱਲ੍ਹ ਵਰਤ ਰਹੇ ਹਾਂ, ਬਹੁਤ ਜ਼ਿਆਦਾ ਸਾਡੀ ਬੋਲੀ ਦੇ ਵਿੱਚ ਆ ਰਿਹਾ ਉਹ ਸ਼ਬਦ, ਮੈਂ ਇਹ ਕੰਮ ਕਰ ਨਹੀਂ ਪਾਇਆ, ਫਲਾਂ ਬੰਦਾ ਇਹ ਕੰਮ ਕਰ ਨਹੀਂ ਪਾਇਆ, ਫਲਾਂ ਬੰਦੇ ਨੇ ਇਹ ਕੰਮ ਜਾਂ ਉਹ ਉੱਥੇ ਜਾ ਨਹੀਂ ਪਾਇਆ। ਇੱਕ ਪੰਜਾਬੀ ਦੇ ਬਹੁਤ ਵੱਡੇ ਪੱਤਰਕਾਰ ਨੇ, ਮੈਂ ਲੰਘੇ ਦਿਨੀ ਉਹਨਾਂ ਨੂੰ ਸੁਣ ਰਿਹਾ ਸੀਗਾ, ਨਾਂ ਤਾਂ ਚਲੋ ਆਪਾਂ ਕੀ ਲੈਣਾ, ਸਤਿਕਾਰਤ ਨੇ, ਵੱਡੇ ਨੇ, ਬਹੁਤ ਜ਼ਿਆਦਾ ਜਾਣਕਾਰੀ ਹੈ ਉਹਨਾਂ ਨੂੰ ਔਰ ਆਪਾਂ ਖੁਦ ਵੀ ਉਹਨਾਂ ਦਾ ਬਹੁਤ ਸਤਿਕਾਰ ਕਰੀਦਾ। ਉਹ ਵੀ ਇਹ ਸ਼ਬਦ ਨੂੰ ਵਰਤ ਗਏ, ਇਹ ਦੁਹਰਾ ਗਏ, ਬਲਕਿ ਵਰਤ ਨਹੀਂ ਗਏ, ਦੁਹਰਾ ਗਏ ਕਿ ਮੈਂ ਉਹ ਉੱਥੇ ਕਰ ਨਹੀਂ ਪਾਏ। ਅਕਾਲੀਆਂ ਦੇ ਬਾਰੇ ਉਹ ਗੱਲ ਕਰ ਰਹੇ ਸੀਗੇ ਜਾਂ ਭਾਜਪਾ ਦੇ ਬਾਰੇ, ਉਹ ਉੱਥੇ ਜਾ ਨਹੀਂ ਪਾਏ। ਇਹਦੇ ਲਈ ਪੰਜਾਬੀ ਦਾ ਇੱਕ ਬਹੁਤ ਸੋਹਣਾ ਸ਼ਬਦ ਹੈ ਸਕਿਆ। ਮੈਂ ਉੱਥੇ ਜਾ ਨਹੀਂ ਸਕਿਆ, ਮੈਂ ਆਹ ਗੱਲ ਕਰ ਨਹੀਂ ਸਕਿਆ। ਕੀ ਮੈਂ ਆਹ ਗੱਲ ਕਰ ਸਕਾਂਗਾ? ਫਲਾਂ ਬੰਦੇ ਆਹ ਕੰਮ ਕਰ ਸਕਦੇ ਨੇ, ਫਲਾਂ ਬੰਦੇ ਆਹ ਕੰਮ ਕਰ ਸਕਣਗੇ। ਸਕਿਆ ਸ਼ਬਦ ਆ, ਅਸੀਂ ਪਾਇਆ, ਇਹ ਹਿੰਦੀ ਦਾ ਸ਼ਬਦ ਹੈ। ਜਦੋਂ ਹਿੰਦੀ ਆਪਾਂ ਗੱਲ ਕਰਦੇ ਹਾਂ ਕਿ ਮੈਂ ਉੱਥੇ ਮੈਂ ਵਹਾਂ ਜਾ ਨਹੀਂ ਪਾਇਆ, ਇਸ ਤਰ੍ਹਾਂ ਉਹ ਬੋਲਦੇ ਆ ਨਾ। ਭਾਸ਼ਾ ਨਹੀਂ ਮਾੜੀ, ਮੈਂ ਇਹ ਨਹੀਂ ਕਹਿੰਦਾ ਕਿ ਭਾਸ਼ਾ ਮਾੜੀ ਹੈ, ਕੋਈ ਵੀ ਆ, ਕੋਈ ਖਿੱਤਾ ਨਹੀਂ ਮਾੜਾ, ਕੋਈ ਭਾਸ਼ਾ ਨਹੀਂ ਮਾੜੀ, ਪਰ ਜਿਹੜੀ ਭਾਸ਼ਾ ਦੂਜੀ ਭਾਸ਼ਾ ਦੇ ਉੱਤੇ ਥੋਪੀ ਜਾਂਦੀ ਹੈ ਸਰਕਾਰ ਵੱਲੋਂ ਜਾਂ ਕਿਸੇ ਖਾਸ ਏਜੰਡੇ ਦੇ ਤਹਿਤ, ਉਹ ਕੰਮ ਮਾੜਾ ਹੈ। ਫਰੈਂਚ ਸਿੱਖ ਲਓ, ਫਾਰਸੀ ਸਿੱਖ ਲਓ, ਉਰਦੂ ਸਿੱਖ ਲਓ, ਪੰਜਾਬੀ ਸਾਡੀ ਮਾਂ ਬੋਲੀ ਹੈ, ਸਾਨੂੰ ਮਾਣ ਆ ਪੰਜਾਬੀ ਤੇ। ਪਰ ਪੰਜਾਬੀ ਨੂੰ ਜਿਹੜੀਆਂ ਚੀਜ਼ਾਂ ਜਜ਼ਬ ਕਰਦੀਆਂ ਨੇ, ਉਹ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਇੰਗਲਿਸ਼ ਅਸੀਂ ਬਹੁਤ ਜ਼ਿਆਦਾ ਵਰਤਦੇ ਹਾਂ ਆਪਣੀਆਂ ਗੱਲਾਂ ਦੇ ਵਿੱਚ, ਮੈਂ ਵੀ ਨਿੱਜੀ ਤੌਰ ਤੇ, ਆਪਾਂ ਸਾਰੇ ਹੀ ਹਾਂ। ਜਦੋਂ ਆਪਾਂ ਕਹੀਦਾ ਤੇ ਬੰਦਾ ਆਪੇ ਵਿੱਚ ਹੀ ਆ ਜਾਂਦਾ ਹੈ। ਉਹਦੇ ਤੇ ਵੀ ਜੇਕਰ ਹੋ ਸਕਦਾ ਤਾਂ ਆਪਾਂ ਗੁਰੇਜ਼ ਕਰ ਲਈਏ, ਪਰ ਫਿਰ ਵੀ ਕਿਉਂਕਿ ਇੱਥੇ ਰੂਟੀਨ ਚੀਜ਼ਾਂ ਨੇ, ਇਹ ਸਾਰੀਆਂ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਹਿੱਸਾ ਬਣ ਗਈਆਂ ਨੇ, ਵਰਤੀਆਂ ਜਾਂਦੀਆਂ ਨੇ, ਮੱਲੋ ਮੱਲੀ ਆ ਜਾਂਦੀਆਂ ਨੇ ਜ਼ੁਬਾਨ ਦੇ ਉੱਤੇ, ਜਿਹੜੇ ਲੋਕ ਕੰਮ ਕਰਦੇ ਨੇ ਇਸ ਮੁਆਸ਼ਰੇ ਦੇ ਵਿੱਚ, ਇਸ ਸਮਾਜ ਦੇ ਵਿੱਚ। ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ। ਪਰ ਜਿਹੜੀ ਚੀਜ਼ ਦਾ, ਜਿਹੜੇ ਸ਼ਬਦ ਦਾ ਸਾਡੇ ਕੋਲੇ ਸ਼ਬਦ ਮੌਜੂਦ ਹੈ, ਜਿਹੜੇ ਸ਼ਬਦ ਦਾ ਸਾਡੇ ਕੋਲੇ ਤੋੜ ਮੌਜੂਦ ਹੈ, ਉਹਦਾ ਬਦਲ ਮੌਜੂਦ ਹੈ, ਸਾਨੂੰ ਉਹ ਸ਼ਬਦ ਵਰਤ ਲੈਣਾ ਚਾਹੀਦਾ। ਕੱਲ ਵੀ ਮੈਂ ਇੱਕ ਪੱਤਰਕਾਰ ਵੀਰ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉਹਨੇ ਵੀ ਇਹ ਸ਼ਬਦ ਵਰਤਿਆ ਤਾਂ ਮੈਂ ਉਹਨੂੰ ਫਿਰ ਵਾਅਦਾ ਕੀਤਾ ਕਿ ਕੱਲ ਨੂੰ ਜ਼ਰੂਰ ਇਹਦੇ ਬਾਰੇ ਗੱਲ ਕਰਾਂਗੇ, ਜਾਂ ਜਦੋਂ ਵੀ ਮੌਕਾ ਲੱਗਿਆ ਦੂਜੇ ਸਰੋਤਿਆਂ ਦੇ ਨਾਲ ਇਹ ਚੀਜ਼ ਸਾਂਝੀ ਕਰਨੀ ਜ਼ਰੂਰੀ ਹੈ। ਕਿਉਂਕਿ ਬਹੁਤ ਪਿਛਲੇ 1 ਮਹੀਨੇ ਤੋਂ ਤਾਂ ਇੰਨਾ ਇਹ ਸ਼ਬਦ ਨੂੰ ਮੈਂ ਨੋਟ ਕੀਤਾ ਕਿ ਪਰਿਵਾਰ ਦੇ ਵਿੱਚ ਵੀ, ਆਪਣੇ ਪਰਿਵਾਰ ਦੇ ਵਿੱਚ ਵੀ, ਆਪਣੇ ਆਲੇ ਦੁਆਲੇ ਵੀ, ਆਪਣੇ ਟੀਮ ਦੇ ਵਿੱਚ ਵੀ, ਆਪਣੇ ਨੇੜੇ ਤੇੜੇ ਵੀ, ਆਪਾਂ ਉਹਨਾਂ ਪੱਤਰਕਾਰਾਂ ਦੇ ਵਿੱਚ ਵੀ, ਜਿਹੜੇ ਪੱਤਰਕਾਰਾਂ ਨੂੰ ਸੁਣਦੇ ਆ, ਜਿਹੜੇ ਪੱਤਰਕਾਰਾਂ ਨੂੰ ਆਪਾਂ ਸਮਝਦੇ ਹਾਂ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ, ਉਹ ਵੀ ਇਹ ਸ਼ਬਦ ਨੂੰ ਵਰਤ ਰਹੇ। ਤੇ ਫਿਰ ਮੈਂ ਲੋੜ ਮਹਿਸੂਸ ਹੋਈ ਕਿ ਇਹ ਨਹੀਂ, ਹੁਣ ਤਾਂ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਸੋ ਜਿੱਥੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਜਾ ਨਹੀਂ ਪਾਇਆ, ਕਰ ਨਹੀਂ ਪਾਇਆ, ਉਹ ਸਮਝ ਨਹੀਂ ਪਾਇਆ, ਸਕਿਆ ਲਫ਼ਜ਼ ਲਾ ਦਿਆ ਕਰੋ ਉੱਥੇ। ਸਕਿਆ ਲਫ਼ਜ਼ ਉਹਦੇ ਲਈ ਬਹੁਤ ਢੁਕਵਾਂ ਸ਼ਬਦ ਆ, ਬਹੁਤ ਢੁਕਵਾਂ ਉਹਦੇ ਲਈ ਪੰਜਾਬੀ ਦਾ ਸ਼ਬਦ ਆ, ਆਪਣੀ ਮਾਂ ਬੋਲੀ ਦਾ ਸ਼ਬਦ, ਆਪਣੀ ਮਾਂ ਦਾ ਸ਼ਬਦ ਆ ਉਹ ਸਕਿਆ। ਤੇ ਜੇ ਪਾਇਆ ਦੀ ਥਾਂ ਤੇ ਸਕਿਆ ਲਾਇਆ ਜਾ ਸਕਦਾ, ਉਹਦੇ ਵਿੱਚ ਕੋਈ ਗੁਰੇਜ਼ ਨਹੀਂ ਹੈ, ਉਹਦਾ ਬਦਲ ਆ ਉਹ ਬਹੁਤ ਚੰਗਾ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।